ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ 'ਚ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਸਿਹਤ ਸੰਭਾਲ। ਅੱਜ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਨਗੇ ਜੋ ਕਿ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਸਾਂਝੀਆਂ ਕਰਨਗੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਹੋਮ ਰੈਮਡੀਜ਼ ਹੀ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾਂਦੀਆਂ ਨੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਤੁੰਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਾਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਗੁਰਮੀਤ ਸਿੰਘ ਸੁਰਜੀਤ ਕੌਰ ਚੱਲੀ ਐਸਕਲੋਨ, ਸਤਨਾਮ ਸਿੰਘ ਸਰਬਜੀਤ ਕੌਰ ਬੈਂਸ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜਗਵੀਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਮੂੰਹ ਦੇ ਕਿੱਲਾਂ ਵਾਸਤੇ ਪੁੱਛਦੇ ਸੀਗੇ ਜੀ। ਉਹ ਤੁਸੀਂ ਆਪਣੇ ਜਵੈਨ ਥੋੜ੍ਹੀ ਪੀਸ ਲਓ, ਮਾੜੀ ਜੀ ਪੀ ਕੇ ਉਹਨੂੰ ਦਹੀਂ ਦੇ ਵਿੱਚੋਂ ਮਿਕਸ ਕਰਨਾ ਹੈਗਾ। ਅੰਦਾਜ਼ੇ ਨਾਲ ਕਰ ਲਈ ਆਪਣੇ ਜਿੰਨੀ ਕੁ ਆਪਣੇ ਚਮਚਾ ਕੁ ਦਹੀਂ ਲੈ ਕੇ ਅਤੇ ਚਮਚਾ ਵਿੱਚੋਂ ਜਵੈਨ ਦਾ ਪਿਸਿਆ ਵਾ ਪਾ ਕੇ ਉਹਨੂੰ ਲੇਪ ਜਿਹਾ ਬਣਾ ਕੇ ਮੂੰਹ 'ਤੇ ਲਗਾ ਲੈਣਾ ਹੈਗਾ ਅਤੇ ਆਪਣੇ ਰਾਤ ਨੂੰ ਪੈਣ ਲੱਗੇ ਲਗਾ ਲਓ, ਭਾਵੇਂ ਖਾਣ ਪਹਿਲਾਂ ਸਵੇਰ ਨੂੰ ਉੱਠ ਕੇ ਪਾਣੀ ਨਾਲ ਨਹਾ ਦਿਓ। ਜਾਂ ਫਿਰ ਤੁਸੀਂ ਐਂ ਕਰੋ, ਜਾਇਫਲ ਜਿਹੜਾ ਹੁੰਦਾ ਨਟਮੈਗ, ਉਹਨੂੰ ਆਪਣੇ ਪਾਊਡਰ ਮਿਲ ਜਾਂਦਾ ਇਹਦਾ ਜਾਇਫਲ ਦਾ, ਤਾਂ ਜੇ ਸਾਬਤਾ ਤਾਂ ਆਪਣੇ ਦੁੱਧ ਮੈਂ ਘਸਾ ਕੇ ਘਿਸ ਜਾਂਦਾ, ਲੇਪ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ। ਨਹੀਂ ਤਾਂ ਜੇ ਪਾਊਡਰ ਮਿਲਦਾ ਦੁੱਧ ਮਾ ਉਹਦਾ ਕਰੀਮ ਜੀ ਬਣਾ ਕੇ ਆਪਣੇ ਉਹ ਮੂੰਹ 'ਤੇ ਲਗਾ ਸਕਦੇ ਹੈਗੇ। ਅਤੇ ਨਹੀਂ ਤਾਂ ਸੰਗਤਰੇ ਦੇ ਜਿਹੜੇ ਛਿੱਲਕ ਹੁੰਦੇ ਉਹਨਾਂ ਦੀ ਚਟਨੀ ਜੇ ਬਣਾ ਕੇ ਉਹਨਾਂ ਗ੍ਰਾਇੰਡਰ ਮਾ ਪੀਸ ਲਓ, ਉਹਨੂੰ ਉਹਦੀ ਚਟਨੀ ਬਣਾ ਕੇ ਮੂੰਹ 'ਤੇ ਇਹ ਲਗਾ ਸਕਦੇ ਹੈਗੇ ਤੁਸੀਂ। ਜਾਂ ਫਿਰ ਨਹੀਂ ਤਾਂ ਆਪਣੇ ਇੱਕ ਚਮਚਾ ਤੁਸੀਂ ਲੈਣਾ ਹੈਗਾ, ਇੱਕ ਚਮਚਾ ਬਹੁਤ ਰਹੂਗਾ, ਇੱਕ ਚਮਚਾ ਇਹਦਾ ਨਿੰਬੂ ਦੇ ਰਸ ਦਾ, ਇੱਕ ਚਮਚਾ ਗਲੈਸਰੀਨ ਦਾ, ਇਹ ਮਿਕਸ ਕਰਕੇ ਲਗਾ ਲਓ ਮੂੰਹ ਦੇ ਉੱਤੇ ਗਲੇ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈ ਕਿਤੇ ਵਾਸਤੇ ਪੁਦੀਨਾ ਜਿਹੜਾ ਹੁੰਦਾ, ਪੁਦੀਨਾ ਤੁਸੀਂ ਤਾਜ਼ਾ ਪੁਦੀਨਾ ਲੈਣਾ ਹੈਗਾ, ਥੋੜ੍ਹੀ ਜਿਹੀ ਸ਼ਰਾਬ ਲੈ ਕੇ ਉਹਦੇ ਵਿੱਚ ਮਿਕਸ ਕਰਕੇ ਚਟਨੀ ਜਿਹੀ ਬਣਾ ਲੈਣੀ, ਲੇਪ ਜਿਹਾ ਬਣਾ ਲੈਣਾ ਹੈਗਾ, ਉਹ ਤੁਸੀਂ ਆਪਣੇ ਮੂੰਹ 'ਤੇ ਲਗਾ ਲਓ। ਇਹਦੇ ਨਾਲ ਤੁਹਾਡੇ ਗਿੱਲ ਦੂਰ ਹੋ ਜਾਣਗੇ। ਜੇ ਲੀਵਰ ਪੁੱਛਦੇ ਸੀਗੇ, ਆਪਣੇ ਲੀਵਰ ਵਾਸਤੇ ਵਧੀਆ ਇਲਾਜ ਹੈ। ਇੱਕ ਤੁਸੀਂ ਨਿੰਬੂ ਲੈਣਾ ਹੈਗਾ ਹਰਾ, ਉਹਨੂੰ ਕੱਟ ਲਗਾ ਲੈਣਾ ਹੈਗਾ, 4 ਫਾੜੀਆਂ ਅੱਡ ਅੱਡ ਨਹੀਂ ਕਰਨੀਆਂ ਵੀ ਤਾਂ ਥੱਲੇ 'ਤੇ ਜੁੜਿਆ ਰਹੇ, ਉਹ ਕੱਟ ਲਗਾ ਕੇ 4 ਹਿੱਸੇ ਜੇ ਕਰ ਲੈਣੇ ਉਹਦੇ, ਇੱਕ ਕੱਟ ਲਗਾ ਕੇ ਉਹਦੇ ਇੱਕ ਫਾੜੀ ਦੇ ਉੱਤੇ ਭਰ ਦੇਣਾ ਤੁਸੀਂ ਆਪਣੇ ਥੋੜ੍ਹਾ ਕਾਲੀ ਮਿਰਚਾਂ, ਦੂਜੇ ਉੱਤੇ ਕਾਲਾ ਨੂਣ, ਤੀਜੇ ਉੱਤੇ ਆਪਣੇ ਸੁੰਡ, ਚੌਥੇ ਉੱਤੇ ਮਿਸ਼ਰੀ, ਐਂ ਕਰਕੇ ਉਹਨੂੰ ਰੱਖ ਦੇਣਾ ਹੈਗਾ ਘੰਟਾ ਕੁ ਵਾਸਤੇ। ਪਲੇਟ ਵਿੱਚ ਰੱਖ ਦਿਓ ਉਹਨੂੰ, ਅਤੇ ਜਾਂ ਸਾਰੀ ਰਾਤ ਵੀ ਪਿਆ ਰਹੇ, ਭਾਵੇਂ ਨਹੀਂ ਸਵੇਰ ਨੂੰ ਥੋੜ੍ਹਾ ਜਿਹਾ ਤਵੇ ਉੱਤੇ ਰੱਖ ਕੇ ਗਰਮ ਜਿਹਾ ਕੋਸਾ ਜਿਹਾ ਕਰਕੇ ਉਹਨੂੰ, ਜਾਂ ਫਰਾਈ ਪੈਨ 'ਚ ਉਹ ਤੁਸੀਂ ਆਪਣੇ ਚੂਸਣਾ ਹੈਗਾ। 2 ਹਫ਼ਤੇ ਤੁਸੀਂ ਕਰੋ, ਸਾਰਾ ਲੀਵਰ ਐਨ ਵਧੀਆ ਠੀਕ ਹੋ ਜਾਊਗਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੌਕੀ ਦਾ ਜੂਸ ਲੈਣਾ ਹੈਗਾ, ਜਿੰਨਾ ਕੁ ਤੁਸੀਂ ਪੀਣਾ, ਪਾਉਣਾ ਕੱਪ ਜਾਂ ਕੱਪ, ਉਹਦੇ ਵਿੱਚ 1 ਚਮਚਾ ਹਲਦੀ ਦਾ, 1 ਚਮਚਾ ਕਾਲਾ ਨੂਣ ਦਾ, 30 ml ਤੁਸੀਂ ਆਪਣੇ ਸਮਝ ਲਓ 4 ਕੁ ਚਮਚੇ ਗਲੋਹ ਦਾ ਰਸ ਅਤੇ 4 ਚਮਚੇ ਧਨੀਏ ਦਾ ਰਸ, ਇਹ ਮਿਲਾ ਕੇ ਤੁਸੀਂ ਖਾਲੀ ਪੇਟ ਪੀਣਾ ਹੈਗਾ। ਇਹ ਵੀ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈਗੀ, ਸੋਜਾ ਹੋਵੇ ਸਾਰਾ ਠੀਕ ਕਰ ਦਿੰਦਾ। ਨਹੀਂ ਤਾਂ ਤੁਸੀਂ ਆਪਣੇ ਔਲਿਆਂ ਦਾ ਜੂਸ ਲੈਣਾ ਹੈਗਾ 3-4 ਚਮਚੇ, ਅਤੇ ਉਹਦੇ ਵਿੱਚੋਂ ਤੁਸੀਂ ਅੱਧਾ ਕੁ ਗਲਾਸ ਪਾਣੀ ਦਾ ਪਾ ਦਿਓ, ਜਾਂ ਜ਼ਿਆਦਾ 1 ਗਲਾਸ ਵੀ ਪਾ ਦਿਓ, ਭਾਵੇਂ 1 ਗਲਾਸ ਲੈ ਕੇ ਪਾਣੀ ਦਾ, ਉਹਨੂੰ 4 ਚਮਚੇ ਔਲੇ ਦਾ ਜੂਸ ਪਾਉਣਾ। ਇੱਕ ਮੱਗ ਜਿਹੜੀ ਹੁੰਦੀ, ਮਗਾਂ ਲੰਬੀ ਜਿਹੀ ਮੱਗ ਜਿਹੜੀ ਹੁੰਦੀ ਹੈ, ਉਹ ਪੀ ਕੇ ਤੁਸੀਂ ਆਪਣੇ 1 ਮੱਗ ਪਾਣੀ ਹੈਗੀ ਪੀ ਕੇ ਉਹਦੇ ਵਿੱਚੋਂ, ਅਤੇ ਆਪਣੇ 2 ਟਾਈਮ ਲੱਗ ਜਾਓ ਪੀਣ। ਇਹਦੇ ਬਹੁਤ ਛੇਤੀ ਆਪਣੇ ਲੀਵਰ ਠੀਕ ਹੋ ਜਾਂਦਾ। ਫਿਰ ਗਰੇਪ ਫਰੂਟ ਦਾ ਜੂਸ ਇਹਦੇ ਵਿੱਚ ਵਧੀਆ ਰਹਿੰਦਾ ਹੈਗਾ। ਚੁਕੰਦਰ, ਅਦਰਕ, ਮੂਲੀ ਦੇ ਪੱਤਿਆਂ ਦਾ ਰਸ, ਨਹੀਂ ਤਾਂ 20-25 ਦਾਣੇ ਸੌਗੀ ਦੇ ਪਾਣੀ ਮਾ ਭਿਓ ਕੇ ਰੱਖ ਲਓ ਤੁਸੀਂ, ਉਹ ਸਵੇਰ ਨੂੰ ਉੱਠ ਕੇ ਕਦੇ ਸੌਗੀ ਖਾ ਲਓ, ਕਦੇ ਇਹ ਖਾ ਲਓ, 25-30 ਦਾਣੇ ਖਾ ਲਓ, ਇਹਦੇ ਨਾਲ ਸਾਰਾ ਲੀਵਰ ਠੀਕ ਹੋ ਜਾਊਗਾ ਜੀ ਵਧੀਆ ਇਹਦੇ ਨਾਲ। ਨਹੀਂ ਤਾਂ ਤੁਸੀਂ ਹਲਦੀ ਅਤੇ ਮਲੱਠੀ
ਛੋਟੀ ਇਲਾਇਚੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਪੇਕਵਾ ਦਾ ਗੁੱਦਾ ਤੁਸੀਂ ਆਪਣੇ 2 ਇੰਚ ਦਾ ਟੁਕੜਾ ਲੈ ਲੈਣਾ ਹੈਗਾ ਅਤੇ ਉਹਦੇ ਉੱਤੇ ਸਿੰਧਾ ਨੂਣ ਪਾ ਕੇ 1 ਚੁਟਕੀ ਅਤੇ 1 ਚੁਟਕੀ ਸੀ ਸਾਲਟ ਪਾ ਕੇ ਇਹ ਮਿਕਸ ਕਰਕੇ ਖਾ ਲਓ। ਇਹਦੇ ਨਾਲ ਲੀਵਰ ਠੀਕ ਹੋ ਜੂਗਾ। ਅਤੇ ਪੁਦੀਨੇ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹਦੇ ਵਿੱਚ ਬੈਂਗਣ ਦਾ ਭਰਥਾ ਖਾ ਲਿਆ ਕਰੋ, ਨੂਣ ਮਿਰਚ ਥੋੜ੍ਹੀ ਜਿਹੀ ਘੱਟ ਰੱਖੋ ਤੁਸੀਂ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਾਰ ਟਾਇਲਟ ਜਾਂਦਾ ਹੈਗਾ ਬੱਚਾ, ਉਹ 100 ਗ੍ਰਾਮ ਤੁਸੀਂ ਆਪਣੇ ਧਨੀਆ ਲੈਣਾ, 25 ਗ੍ਰਾਮ ਵਿੱਚ ਮੈਂ ਕਾਲਾ ਨੂਣ ਪਾਉਣਾ ਹੈਗਾ ਅਤੇ ਅੱਧਾ ਚਮਚਾ ਉਹਨੂੰ ਸਵੇਰ ਨੂੰ ਆਪਣੇ ਖਿਲਾ ਦਿਆ, ਅੱਧਾ ਚਮਚਾ ਰੋਟੀ ਖਾਣੇ ਦੇ ਬਾਅਦ। 2-3 ਹਫ਼ਤੇ ਤੁਸੀਂ ਕਰੋ, ਇਹਦੇ ਨਾਲ ਥੋੜ੍ਹਾ ਠੀਕ ਹੋ ਜੂਗਾ ਪ੍ਰੋਗਰਾਮ। ਨਹੀਂ ਤਾਂ ਦਹੀਂ ਦੇ ਵਿੱਚ ਮੈਂ ਕੇਲਾ ਪਾ ਕੇ ਤੁਸੀਂ ਖਿਲਾ ਸਕਦੇ ਹੈਗੇ। ਅਤੇ ਜੀਰਾ ਅਤੇ ਸੌਂਫ ਇਹ ਅੱਡ ਥੋੜ੍ਹੀ ਫਰਾਈ ਪੈਨ 'ਚ ਪਾ ਕੇ ਥੋੜ੍ਹੀ ਰੋਸਟ ਜਿਹੀਆਂ ਕਰ ਲੈਣੀਆਂ ਹੈਗੀਆਂ। ਇਹ ਫਿਰ ਇਹਨਾਂ ਨੂੰ ਉਹਨੇ ਮਿਕਸ ਵੀ ਕਰ ਸਕਦੇ ਹੈਗੇ ਤੁਸੀਂ ਆਪਣੇ ਅੱਡ ਰੋਸਟ ਕਰਨੀਆਂ। ਫਿਰ ਬਣਾ ਕੇ ਉਹਨੇ ਚੂਰਨ ਉਹਦਾ ਮਿਕਸੀ ਮਾ ਪਾ ਕੇ ਗ੍ਰਾਇੰਡ ਜਿਹਾ ਕਰ ਲਓ ਥੋੜ੍ਹਾ ਜਿਹਾ। ਅੱਧਾ ਚਮਚਾ ਆਪਣੇ ਦਿਨ ਮਾ 2 ਵਾਰੀ ਇਹਨੂੰ ਦੇ ਦਿਆ ਨਿਆਣੇ ਨੂੰ। ਇਹ ਤੁਸੀਂ ਫਿਰ ਕੱਚੇ ਪਪੀਤੇ ਦੀ ਸਬਜ਼ੀ ਤੁਸੀਂ ਆਪਣੇ ਇਹਨੂੰ ਬਣਾ ਕੇ ਖਿਲਾ ਸਕਦੇ ਹੈਗੇ। ਇਹ ਵੀ ਠੀਕ ਰਹੂਗਾ ਇਹਦੇ ਨੂੰ। ਨਹੀਂ ਤਾਂ ਦਹੀਂ ਦੇ ਵਿੱਚ ਮੈਂ ਥੋੜ੍ਹੀ ਜਿਹੀ ਆਪਣੇ 1 ਚੁਟਕੀ ਹਿੰਗ ਪਾ ਕੇ ਤੁਸੀਂ ਰੋਜ਼ ਖਿਲਾਤੇ ਕਰੋ ਨਾਲ। ਫਿਰ ਅਦਰਕ ਦੀ ਥੋੜ੍ਹੀ ਜਿਹੀ ਚਾਹ ਜਿਹੀ ਬਣਾ ਕੇ ਵੀ ਪਿਲਾ ਸਕਦੇ ਹੈਗੇ। ਇਹ ਠੀਕ ਕਰ ਦਿੰਦਾ। ਨਹੀਂ ਤਾਂ 1 ਮਾਝੀ ਫਲ ਲੈਣਾ ਹੈਗਾ ਤੁਸੀਂ, ਉਹਨੂੰ ਦੁੱਧ ਮਾ ਘਸਾ ਕੇ ਅਤੇ ਉਹ ਤੁਸੀਂ ਬੱਚੇ ਨੂੰ ਪਿਲਾ ਦੇਣਾ ਹੈਗਾ। ਜਾਂ ਤੁਸੀਂ ਮਾਝੀ ਘਿਸ ਜਾਂਦਾ ਇਹਦੇ ਨਾਲ। ਜਾਂ ਫਿਰ ਤੁਸੀਂ ਅਦਰਕ, ਕਾਲੀ ਮਿਰਚ, ਤੁਲਸੀ ਅਤੇ ਲੌਂਗ ਇਹਦੀ ਚਾਹ ਜਿਹੀ ਬਣਾ ਕੇ ਵੀ ਤੁਸੀਂ ਪਿਲਾ ਸਕਦੇ ਹੈਗੇ। ਜਾਂ ਫਿਰ ਤਾਜ਼ੇ ਪੱਤੇ ਹੈਗੇ ਸਾਰੇ ਕੋਲ ਤੁਲਸੀ ਦੇ 3-4 ਪੱਤੇ ਲੈ ਕੇ ਉਹਦੇ ਵਿੱਚ ਮੈਂ ਸ਼ੱਕਰ ਮਿਲਾ ਕੇ ਤੁਸੀਂ ਉਹ ਖਿਲਾ ਸਕਦੇ ਹੈਗੇ ਨਿਆਣੇ ਨੂੰ। ਲੀਚੀ ਦਾ ਜੂਸ ਪਿਲਾ ਸਕਦੇ ਹੈਗੇ। ਇਹੋ ਜਿਹੀਆਂ ਚੀਜ਼ਾਂ ਕਰਕੇ ਦੇਖ ਲਓ ਜੀ, ਇਹਦੇ ਨਾਲ ਹੋ ਜੂਗਾ ਠੀਕ। ਜਿਹੜੇ ਪਿੱਤੇ ਦੀ ਕਹਿੰਦੇ ਸੀਗੇ ਆਪਣੇ ਪਿੱਤੇ ਦੀ ਪੱਥਰੀ ਹੈਗੀ, ਉਹ ਭੱਖੜਾ ਚੂਰਨ ਤੁਸੀਂ ਲੈ ਸਕਦੇ ਹੈਗੇ। ਉਹਦੇ ਵਾਸਤੇ ਅੱਧਾ ਚਮਚਾ ਲੈਣਾ ਹੈਗਾ ਕਾਂਜੀ ਦੇ ਨਾਲ, ਗਾਜਰਾਂ ਦੀ ਕਾਂਜੀ ਪਾ ਲਓ। ਉਹਦੇ ਨਾਲ ਤੁਸੀਂ ਭੱਖੜੇ ਦਾ ਚੂਰਨ ਤੁਸੀਂ ਲੈਣਾ ਹੈਗਾ ਅੱਧਾ। ਫਿਰ ਤੁਸੀਂ ਆਪਣੇ ਨਿੰਬ ਦੇ ਪੱਤੇ ਲੈਣੇ ਹੈਗੇ ਅਤੇ ਆੜੂ ਦੇ ਜਿਹੜਾ ਆਪਣੇ ਪੀਚਸ ਜਾਂ ਪੀਚਸ ਜਿਹੜੇ ਹੁੰਦੇ ਆ ਉਹਨਾਂ ਦੇ ਦਰਖਤ ਦੇ ਪੱਤੇ ਅਤੇ ਇਹਦੇ ਪੱਤੇ ਉਹਨਾਂ ਨੂੰ ਸੁਕਾ ਕੇ ਉਹਨੇ ਬਰਾਬਰ ਲੈਣੇ ਹੈਗੇ। ਇਹਦੇ ਤੁਸੀਂ ਅੱਧਾ ਚਮਚਾ ਇਹ ਵੀ ਕਾਂਜੀ ਨਾਲ ਲੈਣਾ ਹੈਗਾ। ਨਹੀਂ ਤਾਂ ਫਿਰ ਆਪਣੇ ਸੰਦ ਦੇ ਬੀਜ ਜਿਹੜੇ ਹੁੰਦੇ ਆ ਉਹਨਾਂ ਦੀ 1 ਚੁਟਕੀ ਇਹ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ। ਹਫ਼ਤਾ 2 ਹਫ਼ਤੇ ਤੁਸੀਂ ਲੈਣੀ ਹੈਗੀ, ਠੀਕ ਹੋ ਜੂਗਾ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਕਹਿੰਦੇ ਕੁਮਾਰੀ ਆਸਪ ਵੀ ਆਪਣੇ ਪੜ੍ਹਿਆ ਸੀਗਾ ਇੱਕ ਜਗ੍ਹਾ ਮੈਂ। ਕੁਮਾਰੀ ਆਸਪ ਪੇਟ ਦੀ ਬਿਮਾਰੀਆਂ ਵਾਸਤੇ ਠੀਕ ਹੈ ਜੀ, ਪਿੱਤੇ ਦੀ ਪੱਥਰੀ ਵਾਸਤੇ ਵੀ ਠੀਕ ਰਹਿੰਦੀ ਹੈਗੀ। ਇਹਦੇ ਲੈਣੇ ਹੈਗੇ 4 ਚਮਚੇ ਦਵਾਈ ਦੇ, ਲਿਕੁਇਡ ਦਵਾਈ ਹੈਗੀ ਕੁਮਾਰੀ ਆਸਪ, ਐਮਾਜ਼ੋਨ ਤੋਂ ਮਿਲ ਜਾਂਦੀ ਹੈਗੀ। ਨਹੀਂ ਤਾਂ ਆਪਣੇ ਸਟੋਰਾਂ 'ਚ ਵੀ ਪਈ ਹੈਗੀ ਕਈਆਂ 'ਚ। 4 ਚਮਚੇ ਪਾਣੀ ਦੇ, 4 ਚਮਚੇ ਇਹ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਪੀ ਲਿਆ ਕਰੋ। ਪੇਟ ਦੀ ਕੋਈ ਬਿਮਾਰੀ ਹੋਵੇ ਉਹਦੇ ਨਾਲ ਠੀਕ ਰਹਿੰਦਾ ਹੈ। ਫਿਰ ਤੁਸੀਂ ਆਪਣੇ ਓਲੀਵ ਆਇਲ 3-4 ਚਮਚੇ ਓਲੀਵ ਆਇਲ ਦੇ, 3-4 ਚਮਚੇ ਆਪਣੇ ਲਾਈਮ ਨਿੰਬੂ ਦਾ ਰਸ ਇਹ ਕੱਢ ਕੇ ਤੁਸੀਂ ਪਾਣੀ ਨਾਲ ਥੋੜ੍ਹਾ ਜਿਹਾ ਮਿਕਸ ਕਰਕੇ ਇਹ ਪੀ ਲਿਆ ਕਰੋ। ਇਹ ਵੀ ਵਧੀਆ ਠੀਕ ਰਹਿੰਦੀ ਹੈਗੀ ਇਹਦੇ ਵਿੱਚ। ਇਹਦੇ ਵਿੱਚ ਮੈਂ ਫਿਰ ਇਹਦੇ ਇੱਕ ਹੋਰ ਵਧੀਆ ਇਲਾਜ ਹੈ, ਇਹਦੀ ਬੈਕਫੀਡ ਵੀ ਆਈ ਸੀਗੀ ਜੀ ਪਿੱਤੇ ਦੀ ਪੱਥਰੀ ਵਾਸਤੇ, ਗਲੇ ਸੌਖਾ ਹੋਏਗਾ ਜੀ। 6 ਤੁਸੀਂ ਬਦਾਮ ਲੈਣੇ ਹੈਗੇ, 6 ਮਣੱਕੇ ਲੈ ਲੈਣੇ ਹੈਗੇ, ਬੀਜ ਕੱਢ ਲਿਓ ਮਣੱਕਿਆਂ ਦੇ। ਅਤੇ 1 ਚਮਚਾ ਸਮਝ ਲੈਣਾ ਹੈ ਖਰਬੂਜੇ ਦੇ ਬੀਜ। ਜੇ ਨਹੀਂ ਇਕੱਲੇ ਖਰਬੂਜੇ ਦੇ ਮਿਲਦੇ ਤਾਂ 4 ਮਗਜ਼ ਜਿਹੜੇ ਹੁੰਦੇ ਉਹ ਲੈ ਲੈਣੇ ਹੈਗੇ। 2 ਛੋਟੀਆਂ ਇਲਾਇਚੀਆਂ ਲੈ ਲੈਣੀਆਂ ਹੈਗੀਆਂ, 10 ਗ੍ਰਾਮ ਮਿਸ਼ਰੀ ਲੈ ਲੈਣੀ ਹੈਗੀ। ਇਹਨਾਂ ਦਾ ਉਹਨੇ ਪਾਣੀ ਇਸ ਸਾਰੀਆਂ ਚੀਜ਼ਾਂ 1 ਕੱਪ ਜਿਵੇਂ ਭਿਓ ਕੇ ਰੱਖ ਦਿਓ ਪਾਣੀ 'ਚ, ਅਤੇ ਸਵੇਰ ਨੂੰ ਉੱਠ ਕੇ ਇਹਦੇ ਛਿੱਲਕ ਜਿਹੇ ਲਾ ਦੇਣੇ ਬਦਾਮਾਂ ਦੇ। ਬਾਕੀ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਉਹਨੇ ਗ੍ਰਾਇੰਡਰ ਮਾ ਘੋਟ ਕੇ ਉਹ ਤੁਸੀਂ ਆਪਣੇ ਸਮੂਦੀ ਜਿਹੀ ਬਣਾ ਕੇ ਇਹਨਾਂ ਦੀ ਪੀ ਲਈਏ ਥੋੜ੍ਹੀ ਜਿਹੀ। ਇਹ ਤੁਸੀਂ 2 ਹਫ਼ਤੇ ਕਰਕੇ ਦੇਖੋ, ਇਹਦੇ ਨਾਲ ਵੀ ਪਿੱਤੇ ਦੀ ਪੱਥਰੀ ਖੁੱਲ੍ਹ ਜਾਂਦੀ ਹੈ। ਅਤੇ ਨਾਲੇ ਆਪਣੇ ਤੁਸੀਂ ਲੀਵਰ ਦੀ ਕੋਈ ਜਿਹੜੀ ਪ੍ਰੋਬਲਮ ਹੈਗੀ, ਲੀਵਰ ਮਾ ਪੇਨ ਹੁੰਦਾ ਹੋਵੇ, ਕੋਈ ਹੋਰ ਹੁੰਦਾ ਹੋਵੇ, ਉਹ ਵੀ ਠੀਕ ਹੋ ਜਾਂਦਾ ਇਹਦੇ ਨਾਲ। ਨਹੀਂ ਤਾਂ ਆਪਣੇ ਜਿਹੜੇ ਆਪਣੇ ਕਹਿੰਦੇ ਹੁੰਦੇ ਸੀਗੇ ਨਾ ਗੁੜਹਲ ਦੇ ਫੁੱਲ, ਇਹ ਤੁਸੀਂ ਆਪਣੇ ਹਾਈਬਿਕਸ ਪਾਊਡਰ
HIBISCUS ਪਾਊਡਰ। ਉਹ ਜਿਹੜੇ ਇਹਨਾਂ ਦਾ 1 ਚਮਚਾ ਤੁਸੀਂ ਜਾਂ 5-7 ਫੁੱਲ ਜਿਹੜੇ ਹੁੰਦੇ ਪਾਣੀਆਂ ਭਿਓ ਕੇ ਰੱਖਦੇ ਨੇ, ਉਹ ਸਵੇਰ ਨੂੰ ਪੀ ਲੈਣੇ ਹੈਗੇ। ਇਹ ਪਿੱਤੇ ਦੀ ਬੱਤੀ ਵਾਸਤੇ ਵੀ ਠੀਕ ਹੈ ਅਤੇ ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਹੈ। ਇਹ ਚੀਨੀਆਂ ਦੀ ਸਟੋਰ 'ਚੋਂ ਮਿਲ ਜਾਂਦੇ ਜੀ, ਮੈਕਸੀਕਨਾਂ ਦੀ ਸਟੋਰ 'ਚੋਂ ਵੀ ਮਿਲ ਜੂਗਾ। ਹਾਈਬਿਕਸ ਪਾਊਡਰ ਫੁੱਲ ਜਾਂ ਫਲਾਵਰ ਜਾਂ ਪੰਜਾਬੀ ਮਾਂ ਨਾਲ ਗੁੜਾ ਦੇ ਫੁੱਲ ਕਹਿੰਦੇ ਹੈਗੇ। ਇਹ ਵਧੀਆ ਚੀਜ਼ ਹੈ ਜੀ। ਜਿਹੜੇ ਪੱਥਰੀ ਵਾਸਤੇ, ਗੁਰਦੇ ਦੀ ਪੱਥਰੀ ਵਾਸਤੇ ਕਹਿੰਦੇ ਸੀਗੇ, ਉਹ ਤਾਂ ਉਹਨੇ ਕਲਮੀ ਸ਼ੋਰਾ, ਜੌਂ ਖਾਰ, ਸੁਹਾਗਾ, ਥੋੜ੍ਹਾ ਜਿਹਾ ਨਸ਼ਾਦਰ ਅਤੇ ਥੋੜ੍ਹੀ ਉਹਨੇ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ 20 ਗ੍ਰਾਮ। ਅਤੇ ਇੱਕ ਚਮਚਾ ਤੁਸੀਂ ਆਪਣੇ ਪਾਣੀ ਮਾ ਪਾ ਕੇ ਅਤੇ ਇੱਕ ਥੋੜ੍ਹੀ ਜਿਹੀ ਉਹਨੇ ਮਿਸ਼ਰੀ ਪਾ ਸਕਦੇ ਹੈਗੇ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਇਹਦੇ ਵਾਸਤੇ ਜਿਹੜਾ ਅਖਰੋਟ ਲੈਣਾ ਹੈਗਾ ਸਾਬਤ ਹੀ, ਉਹਦੀ ਗਿਰੀਆਂ ਜਿਹੀਆਂ ਪਹਿਲਾਂ ਅੱਡ ਕੱਢ ਲਓ ਤੋੜ ਕੇ, ਅਤੇ ਜਿਹੜੇ ਛਿਲਕ ਹੁੰਦੇ ਉਹਨੂੰ ਗ੍ਰਾਇੰਡਰ ਮਾ ਪਾ ਕੇ ਜਮਾਂ 'ਤੇ ਪੀ ਲੈਣਾ ਹੈਗਾ ਜੀ। ਛਿਲਕਾਂ ਨੂੰ ਪਾਊਡਰ ਜਿਹਾ ਬਣਾ ਲੈਣਾ ਹੈਗਾ ਉਹਨਾਂ ਦਾ, ਅਤੇ ਉਹ ਗਿਰੀ 'ਤੇ ਆਪਣੇ ਅਖਰੋਟ ਦੇ ਛਿਲਕ ਜਿਹੜਾ ਪਾਊਡਰ ਹੋਊਗਾ ਉਹ ਤੁਸੀਂ ਆਪਣੇ ਖਾਣਾ ਹੈਗਾ ਜੀ ਰੋਜ਼। ਇੱਕ ਸਵੇਰ ਨੂੰ ਅਖਰੋਟ, ਇੱਕ ਸ਼ਾਮ ਨੂੰ ਅਖਰੋਟ, ਐਂ ਦੋ ਤਰ੍ਹਾਂ ਕਰਕੇ ਹਫ਼ਤਾ ਲਾਓ ਤਾਂ ਇਹਦੇ ਨਾਲ ਵੀ ਕਹਿੰਦੇ ਪੱਥਰੀ ਨਿਕਲ ਜਾਂਦੀ ਹੈ ਜੀ। ਜਾਂ ਫਿਰ ਆਪਣੇ ਨਾਰੀਅਲ ਦਾ ਤੁਸੀਂ ਪਾਣੀ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ, ਇਹ ਵੀ ਚੰਗੀ ਚੀਜ਼ ਹੈਗੀ। ਜੇ ਨਹੀਂ ਤੁਹਾਨੂੰ ਉਹਨੇ ਇਹਦਾ ਚਾਹ ਜੀ 1 ਚਮਚੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ ਤੁਸੀਂ ਇਹਦੀ ਆਪਣੇ ਗੋਖਰੂ ਦੀ, ਇਹ ਵੀ ਠੀਕ ਰਹੇਗੀ ਤੁਹਾਨੂੰ। ਜਾਂ ਐਲਰਜੀ ਵਾਸਤੇ ਪੁੱਛਦੇ ਸੀਗੇ ਖਸਖਸ 1 ਚਮਚਾ, ਬਦਾਮ 7 ਗਿਰੀਆਂ, ਛੋਟੀਆਂ ਇਲਾਇਚੀਆਂ 4 ਗਿਰੀਆਂ, ਕਾਲੀ ਮਿਰਚਾਂ 6 ਜੀ, ਇਹ ਮਿਕਸ ਕਰ ਤੁਸੀਂ ਚੱਬ ਕੇ ਖਾ ਲਿਆ ਕਰੋ। ਨਹੀਂ ਤਾਂ ਆਪਣੇ ਐਲਰਜੀ ਵਾਸਤੇ ਤੁਸੀਂ ਲੈ ਸਕਦੇ ਹੈਗੇ 1 ਚਮਚਾ ਤੁਸੀਂ ਆਪਣੇ ਲੈਣਾ ਹੈਗਾ ਦਾਲਚੀਨੀ ਦਾ, 4 ਚਮਚੇ ਲੈਣੇ ਹੈਗੇ ਆਪਣੇ ਮਲੱਠੀ ਦੇ, 3 ਚਮਚੇ ਮਗਾਂ ਦੇ, 2 ਚਮਚੇ ਛੋਟੀ ਇਲਾਇਚੀਆਂ ਦੇ ਪਾਊਡਰ ਅਤੇ 5 ਚਮਚੇ ਤੁਸੀਂ ਮਿਸ਼ਰੀ ਦੇ। ਇਹ ਮਿਕਸ ਕਰਕੇ ਰੱਖ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਐਂ ਤੁਸੀਂ ਲੈ ਸਕਦੇ ਹੈਗੇ। ਜਾਂ ਨਹੀਂ ਤਾਂ ਐਲਰਜੀ ਵਾਸਤੇ ਲੌਂਗ ਵੀ ਠੀਕ ਰਹਿੰਦੇ ਹੈਗੇ। 1 ਚੁਟਕੀ ਲੌਂਗਾਂ ਦੀ ਸ਼ਹਿਦ ਮਾ ਘੋਲ ਕੇ ਤੁਸੀਂ ਆਪਣੇ ਮਿਕਸ ਕਰਕੇ ਖਾ ਸਕਦੇ ਹੈਗੇ। ਜੇ ਮੋਤੀਆਬਿੰਦ ਵਾਸਤੇ ਕਹਿੰਦੇ ਸੀਗੇ 1 ਚਮਚਾ ਤੁਸੀਂ ਤੁਲਸੀ ਦਾ ਰਸ ਪਾਉਣਾ ਹੈਗਾ, 1 ਚਮਚਾ ਸ਼ਹਿਦ ਦਾ ਮਿਕਸ ਕਰਕੇ 2 ਬੂੰਦਾਂ ਤੁਸੀਂ ਅੱਖ 'ਚ ਪਾ ਸਕਦੇ ਹੈਗੇ। ਨਹੀਂ ਤਾਂ ਉਹਨੇ ਮੂਲੀ ਦਾ ਰਸ 2 ਚਮਚੇ ਅਤੇ 1 ਚਮਚਾ ਨਿੰਬੂ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਅੱਖਾਂ ਪਾਣੀਆਂ 2-2, 3-3 ਬੂੰਦਾਂ, ਇਹ ਤੁਸੀਂ ਕਰ ਸਕਦੇ ਹੈਗੇ। ਨਹੀਂ ਤਾਂ ਸਫੇਦ ਪਿਆਜ਼ ਦਾ ਰਸ, ਇਹ ਵੀ ਚੰਗਾ ਹੈਗਾ ਜੀ। ਮੈਂ ਵੀ ਵਰਤਿਆ ਸੀਗਾ, ਲੱਗਦਾ ਤਾਂ ਹੈਗਾ ਪੂਰਾ ਇਹ, ਪਰ ਇਟ ਵਿਲ ਵੀ ਵਰਕ। 2 ਚਮਚੇ ਪਿਆਜ਼ ਦਾ ਰਸ, ਸਫੇਦ ਪਿਆਜ਼ ਦਾ ਰਸ, ਅਦਰਕ ਦਾ ਰਸ 2 ਚਮਚੇ ਅਤੇ ਨਿੰਬੂ ਦਾ ਰਸ 2 ਚਮਚੇ, ਜਾਂ 1-1 ਚਮਚਾ ਕਰ ਲਓ। 1 ਚਮਚਾ ਕਰ ਲਓ, ਇਹ ਬਥੇਰਾ ਬਣ ਜਾਣਾ। 1 ਚਮਚਾ ਹੀ ਬਹੁਤ ਹੈ। 1 ਚਮਚਾ ਸਫੇਦ ਦਾ ਪਿਆਜ਼ ਰਸ, ਅਦਰਕ ਦਾ ਰਸ, ਨਿੰਬੂ ਦਾ ਰਸ, ਇਹਨਾਂ ਨੂੰ ਭੁੰਨ ਲੈਣਾ ਹੈਗਾ ਰਸ ਕੱਢ ਕੇ ਕੱਪੜੇ ਦੇ ਵਿੱਚ। ਫਿਰ 1 ਚਮਚਾ ਸ਼ਹਿਦ ਮਿਲਾ ਕੇ ਇਹ 2-2 ਬੂੰਦਾਂ ਪਾਈ ਚਲੋ। ਅੱਖਾਂ ਮਾ ਲੱਗਦਾ ਜ਼ਰੂਰ ਹੈ, ਪਰ ਆਪਣੇ ਠੀਕ ਕਰ ਦਿੰਦਾ ਹੈ। ਨਹੀਂ ਉਹਨੇ ਚਲਾਈ ਤਾਂ ਉਹਨੇ ਗਾਰਡਨ 'ਚ ਉੱਗੀ ਵੀ ਹੁੰਦੀ, ਸਬਾਤੂ ਚਲਾਈ ਇਹੋ ਜਿਹੀ ਹੁੰਦੀ ਨਾ, ਉਹਦਾ ਪੱਤਿਆਂ ਦਾ ਜੇ ਥਾਰੇ ਲੱਗੀ ਵੀ ਹੈਗੀ ਇੱਥੇ, ਤਾਂ ਉਹਦਾ ਰਸ ਕੱਢ ਕੇ ਤੁਸੀਂ ਅੱਖਾਂ ਉਹਨੇ ਉਹਦਾ ਪੀ ਸਕਦੇ ਹੈਗੇ ਤੁਸੀਂ ਅੱਧਾ ਕੁ ਕੱਪ। ਇਹਦੇ ਨਾਲ ਚਿੱਟਾ ਮੋਤੀਆ ਖਤਮ ਹੋ ਜਾਂਦਾ। ਇਹਦੇ ਨਾਲ ਜਿਹੜੇ ਕਹਿੰਦੇ ਲੱਤਾਂ ਦੇ ਵਿੱਚ ਪ੍ਰੋਬਲਮ ਹੈਗੀ, ਉਹ ਤਾਂ ਤੁਸੀਂ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਅਕਰਕਰਾ ਲੈਣਾ ਹੈਗਾ 25 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਜਾਮ ਜੇ ਵਾਂਗੂ ਬਣ ਜੂਗਾ ਇਹ। 1 ਚਮਚਾ ਰੋਜ਼ ਤੁਸੀਂ ਖਾਣਾ ਹੈਗਾ ਇਹਦੇ ਨਾਲ। ਜਾਂ ਫਿਰ ਸੁੰਡ ਅਤੇ ਅਗਰ ਮਿਲਦੀ ਹੈਗੀ ਦਵਾਈ, ਸੁੰਡ ਅਤੇ ਅਗਰ, ਇਹ ਤੁਸੀਂ ਆਪਣੇ 1.5 ਚਮਚੇ ਦਾ ਚਾਹ ਜੀ ਬਣਾ ਕੇ ਤੁਸੀਂ ਇਹ ਆਪਣੇ ਪੀ ਸਕਦੇ ਹੈਗੇ। ਕਸੁੰਬੇ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ। ਨਾਰੀਅਲ ਦੇ ਤੇਲ ਦੇ ਵਿੱਚ 150 ਗ੍ਰਾਮ ਨਾਰੀਅਲ ਦੇ ਤੇਲ ਦੇ ਦਿਓ, 10 ਗ੍ਰਾਮ ਜਾਇਫਲ ਜਾਂ ਨਟਮੈਗ ਪਾ ਕੇ ਇਹਦੀ ਮਾਲਿਸ਼ ਕਰ ਲਿਆ ਕਰੋ। ਜਾਂ ਫਿਰ ਨਹੀਂ ਤਾਂ ਅਦਰਕ ਦੀ ਗੱਠੀ ਉਹ ਕੱਟ ਕੇ
ਉਹੀ ਆਪਣੇ ਜਿੱਥੇ ਤੁਹਾਨੂੰ ਲੱਗਦਾ ਬਲੱਡ ਦੀ ਸਰਕੂਲੇਸ਼ਨ ਨਹੀਂ ਹੈ, ਉਹ ਤੁਸੀਂ ਆਪਣੇ ਅਦਰਕ ਦੀ ਇਕੱਠੀ ਉਹ ਘਸਾਲੇ ਕਰੋ ਭਾਵੇਂ, ਜਾਂ ਨਹੀਂ ਤਾਂ ਅਦਰਕ ਤੇ ਲਸਣ ਦੀ ਚਟਨੀ ਜੀ ਬਣਾ ਕੇ ਉਹਦਾ ਮਾਲਿਸ਼ ਜੀ ਕਰ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ ਇਹਦੇ ਵਾਸਤੇ। ਨਹੀਂ ਤਾਂ ਫਿਰ ਦਵਾਈ ਜੇ ਖਾਣੀ ਹੈ ਤਾਂ ਪਿੱਪਲਾ ਮੂਲ 20 ਗ੍ਰਾਮ, ਚੌਪ ਚੀਨੀ 100 ਗ੍ਰਾਮ, ਸਿੰਧਾ ਨੂਨ 30 ਗ੍ਰਾਮ, ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਦੇਣਾ ਹੈਗਾ ਜੀ। ਇਹਦੇ ਵਿੱਚੋਂ ਜਿਹੜੇ ਆਪਣੇ ਕਹਿੰਦੇ ਸੀਗੇ ਆਪਣੇ ਗੈਸ ਪੇਟ 'ਚ ਹੈਗੀ, ਉਹ ਮੂਲੀਆਂ ਦੇ ਪੱਤੇ ਆਪਣੇ ਸ਼ਹਿਦ ਲਗਾ ਕੇ, ਮੂਲੀਆਂ ਦੇ ਪੱਤੇ ਨੂੰ ਤੇ ਸ਼ਹਿਦ ਲਗਾ ਕੇ ਥੋੜ੍ਹਾ ਜਿਹਾ ਉਹ ਖਾ ਲਿਆ ਕਰੋ, ਇਹਦੇ ਨਾਲ ਗੈਸ ਹਟ ਜੂਗੀ ਤੁਹਾਨੂੰ। ਨਹੀਂ ਤਾਂ 2 ਚਮਚੇ ਤੁਸੀਂ ਰਾਤ ਨੂੰ ਅਰੰਡੀ ਦਾ ਤੇਲ ਦੁੱਧ ਦੇ ਵਿੱਚੋਂ ਪਾ ਕੇ ਉਹ ਲੈ ਲਿਆ ਕਰੋ, ਜਾਂ ਫਿਰ 5-4 ਲੌਂਗ ਤੁਸੀਂ ਪਾਣੀ ਦੇ ਜੱਗ ਰੱਖ ਲਓ ਪਾ ਕੇ, ਅਤੇ ਉਹੀ ਪਾਣੀ ਪੀ ਚੱਲੋ, ਇਹਦੇ ਨਾਲ ਵੀ ਸਾਰੇ ਦਿਨ ਉਹ ਪਾਣੀ ਪੀ ਲਿਆ ਉਹਨੇ। ਅਤੇ ਮੇਥੀ ਇਹਦੇ ਵਾਸਤੇ ਚੰਗੀ ਰਹਿੰਦੀ, ਮੇਥੀ ਤੁਸੀਂ ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ 10 ਗ੍ਰਾਮ ਤੁਸੀਂ ਕਾਲਾ ਨੂਣ ਲੈਣਾ ਹੈਗਾ, 10 ਗ੍ਰਾਮ ਪੀਲੀਆਂ ਹਰੜਾਂ ਅਤੇ 10 ਗ੍ਰਾਮ ਸਨਾਏ, ਇਹ ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈ ਕੇ 1 ਚਮਚਾ ਰਾਤ ਨੂੰ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਜਿਹੜਾ 50 ਗ੍ਰਾਮ ਨਸ਼ਾਦਰ ਠੀਕਰੀ ਲੈ ਕੇ, ਨਸ਼ਾਦਰ ਠੀਕਰੀ 50 ਗ੍ਰਾਮ ਲੈ ਕੇ ਉਹਨੂੰ ਤਵੇ 'ਤੇ ਉੱਤੇ ਭੁੰਨ ਕੇ ਖਿੱਲੇ ਜਿਹੀ ਬਣਾ ਲੈਣੀ ਹੈਗੀ, ਉਹ ਵੀ 1 ਚੁਟਕੀ ਤੁਸੀਂ ਉਹਨੇ ਲੈਣੀ ਹੈਗੀ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ, ਬਸ ਇੰਨਾ ਕੁ ਲੈ ਲਿਆ ਕਰੋ। ਇਹ ਵੀ ਆਪਣੇ ਗੈਸ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਿਹੜੇ ਕਹਿੰਦੇ ਸੀਗੇ ਗੋਡਿਆਂ ਦਾ ਦਰਦ, ਉਹ ਤਾਂ ਗੋਡਿਆਂ ਦਾ ਦਰਦ ਵਾਸਤੇ ਤੁਸੀਂ ਐਲੋਵੀਰਾ ਲੈ ਸਕਦੇ ਹੈਗੇ। ਐਲੋਵੀਰਾ ਥੋੜ੍ਹਾ ਜਿਹਾ ਫਰਾਈ ਪੈਨ ਨਾਲ 2 ਇੰਚ ਦਾ ਟੁਕੜਾ, ਥੋੜ੍ਹਾ ਨੂਣ ਕਾਲੇ ਮਿਰਚਾਂ ਜਿਹਾ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ 2 ਅਖਰੋਟ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ, ਇਹਦੇ ਵਿੱਚੋਂ ਫਿਰ ਤੁਸੀਂ ਜਿਹੜਾ ਮੈਂ ਵਰਤਿਆ ਸੀਗਾ ਜੀ ਆਮ ਨੁਸਖਾ, ਸਾਲਮ 50, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਲਿਆ ਕਰੋ, ਮੂੰਹਾਂ ਪਾ ਕੇ ਜਿਹੜੀ ਉਹਨੇ ਪਾਣੀ ਪੀ ਲਵੇ, ਜੇ ਜ਼ਿਆਦਾ ਚਿਰ ਰੱਖੇ ਤਾਂ ਉਹਨੇ ਫੁੱਲ ਜਾਂਦਾ। ਇਹ ਤੁਸੀਂ ਲੈ ਲਿਆ ਕਰੋ, ਵਧੀਆ ਚੀਜ਼ ਹੈਗੀ ਹੈ। ਮੈਨੂੰ ਤਾਂ ਆਰਾਮ ਆ ਗਿਆ ਸੀ ਇਹਦੇ ਨਾਲ। ਨਹੀਂ ਤਾਂ ਆਪਣੇ ਜੋੜਾਂ ਦਾ ਦਰਦ ਹੁੰਦਾ ਹੋਵੇ, ਗੋਡਿਆਂ ਦਾ ਦਰਦ ਹੁੰਦਾ ਹੋਵੇ, ਹਾਲਮ, ਕਲੌਂਜੀ, ਮੇਥੀ, ਅਜਵਾਇਣ, ਇਹ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਕੋਸੇ ਪਾਣੀ ਦੇ ਨਾਲ ਲੈ ਕਰੋ। ਇਹਦੇ ਨਾਲ ਜਿਹਨਾਂ ਦੇ ਦਰਦ ਹੁੰਦਾ ਆਪਣੇ ਫਰਿੱਜ ਦੀ ਚੀਜ਼ਾਂ ਯੂਜ਼ ਕਰ ਦੇਵੇ ਬੰਦ, ਜਿਸਦਾ ਠੰਡਾ ਜੂਸ ਨਹੀਂ ਪੀਣਾ, ਕੋਕ ਠੰਡਾ ਨਹੀਂ ਪੀਣਾ, ਪਾਣੀ ਫਰਿੱਜ ਵਾਲਾ ਨਹੀਂ ਪੀਣਾ, ਰੂਮ ਟੈਂਪਰੇਚਰ ਕਰਕੇ ਪੀਣੀਆਂ ਹੈਗੀਆਂ। ਜਿਹਨਾਂ ਦੇ ਜੋੜਾਂ ਮਾ ਦਰਦ ਹੈ, ਗੋਡਿਆਂ ਮਾ ਦਰਦ ਹੈਗੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਫਿਰ ਆਪਣੇ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਜਿਹੜੇ ਲੱਤਾਂ ਵਾਸਤੇ, ਜਿਹੜੇ ਕਹਿੰਦੇ ਸੀਗੇ ਲੱਤਾਂ ਦੁਖਦੀਆਂ ਹੈਗੀਆਂ, ਉਹ ਤਾਂ ਆਪਣੇ ਫੁੱਲ ਮਖਾਣੇ ਹੀ ਖਾ ਲਿਆ ਕਰੋ ਜੀ। ਲੱਤਾਂ ਦੇ ਦਰਦ ਵਾਲੇ ਫੁੱਲ ਮਖਾਣੇ ਤੁਸੀਂ ਖਾ ਸਕਦੇ ਹੈਗੇ ਜੀ। ਥੋੜ੍ਹੇ ਘੀ ਮਾ ਭੁੰਨ ਲਓ, ਫਰਾਈ ਜੇ ਕਰਕੇ ਥੋੜ੍ਹਾ ਜਿਹਾ, ਅਤੇ 40 ਦਿਨ ਲਗਾਤਾਰ 20 ਫੁੱਲ ਮਖਾਣੇ ਇਹ ਖਾ ਕੇ ਦੇਖ ਲਓ ਜੀ, ਇਹਦੇ ਨਾਲ ਫਰਕ ਪੈ ਜਾਂਦਾ ਇਹਦੇ ਨਾਲ। ਅਤੇ ਨਹੀਂ ਤਾਂ 2-3 ਕਲੀਆਂ ਤੁਸੀਂ ਲਸਣ ਦੀਆਂ ਦੁੱਧ ਮਾ ਉਬਾਲ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ, ਇਹ ਵੀ ਚੰਗੀ ਚੀਜ਼ ਰਹਿੰਦੀ ਇਹਦੇ ਵਾਸਤੇ। ਜਿਹੜੇ ਅੱਖਾਂ ਵਾਸਤੇ ਕਹਿੰਦੇ ਸੀਗੇ ਵੀ ਜਲਨ ਜਿਹੀ ਰਹਿੰਦੀ ਹੈਗੀ ਆ, ਪਾਣੀ ਆਉਂਦਾ ਹੈਗਾ ਅੱਖਾਂ ਮਾ, ਜਲਨ ਹੋਵੇ, ਅੱਖਾਂ ਮਾ ਦਰਦ ਹੋਵੇ, ਪਾਣੀ ਆਉਂਦਾ ਹੋਵੇ, ਇਹ ਤੁਸੀਂ ਆਪਣੇ 4 ਕੁ ਚਮਚੇ ਤੁਸੀਂ ਆਪਣੇ ਲੈਣਾ ਹੈਗਾ, 4 ਜਾਂ 5 ਚਮਚੇ ਗੁਲਾਬ ਜਲ, ਰੋਜ਼ ਵਾਟਰ, ਅਤੇ ਆਪਣੇ 1 ਚੁਟਕੀ ਲੈਣਾ ਹੈਗਾ ਫਟਕੜੀ। ਪੱਖੀ ਲਗੁਲ ਨਹੀਂ ਕਰਨੀ ਹੈ, ਫਟਕੜੀ ਐਂ ਪੀ ਕੇ ਬਈ 1 ਚੁਟਕੀ ਬਹੁਤ ਹੈ। 1 ਚੁਟਕੀ ਵੀ ਥੋੜ੍ਹੀ ਨਰਮੇ ਰੱਖਣੀ ਹੈ। ਜੇ ਤੁਹਾਨੂੰ ਲੱਗੇ ਜ਼ਿਆਦਾ ਲੱਗਦੀ ਹੈਗੀ ਤਾਂ ਆਪਣੇ ਥੋੜ੍ਹਾ ਜਿਹਾ ਗੁਲਾਬ ਜਲ ਹੋਰ ਐਡ ਕਰ ਲਈਓ। ਫਿਰ 2 ਬੂੰਦਾਂ ਅੱਖਾਂ ਪਾਈ ਜਾਓ। ਹਰੇਕ ਤਰ੍ਹਾਂ ਦੀ ਬਿਮਾਰੀ ਵਾਸਤੇ ਵਧੀਆ ਚੀਜ਼ ਹੈਗੀ ਹੈ। ਇਹਦਾ ਬੈਕਫੀਡ ਵੀ ਬਹੁਤ ਆਈ ਸੀਗੀ ਲੋਕਾਂ ਦੀ। ਨਹੀਂ ਤਾਂ ਧਨੀਆ ਜਿਹੜਾ ਹੁੰਦਾ ਥੋੜ੍ਹਾ ਜਿਹਾ ਦੜਫੜ ਜਿਹਾ ਕਰਕੇ ਉਹਨੂੰ ਪਾਣੀ ਮਾ ਉਬਾਲ ਲਓ, ਪਾਣੀ ਮਾ ਉਬਾਲ ਕੇ ਫਿਰ ਕੱਪੜੇ ਵਾਂਗ ਭੁੰਨ ਲੈਣਾ ਹੈਗਾ। ਤੁਸੀਂ ਭੁੰਨ ਕੇ ਤੁਸੀਂ 2-2, 3-3 ਬੂੰਦਾਂ ਤੁਸੀਂ ਆਪਣੇ ਅੱਖਾਂ ਮਾ ਪਾਓ, ਇਹ ਵੀ ਠੀਕ ਕਰ ਦਿੰਦੀ ਹੈ। ਨਹੀਂ ਤਾਂ 8 ਚਮਚੇ ਤੁਸੀਂ ਸੌਂਫ ਦਾ ਅਰਕ ਲੈਣਾ ਹੈਗਾ, ਜੇ ਇੱਥੇ ਸਟੋਰ 'ਚ ਮਿਲਦਾ ਤੁਹਾਨੂੰ ਸੌਂਫ ਦਾ ਅਰਕ, ਅਤੇ 1 ਚਮਚਾ ਵਿੱਚ ਸਿੰਧਾ ਨੂਣ ਪਾ ਲੈਣਾ ਹੈਗਾ। ਇਹ ਤੇਰੀ ਦਵਾਈ ਤਿਆਰ ਹੋ ਗਈ ਬਸ।
ਦੋ ਤਿੰਨ ਤਿੰਨ ਬੂੰਦਾਂ ਤੁਸੀਂ ਉਹਨੇ ਪਾਈ ਚੱਲੋ ਅੱਖਾਂ 'ਚ। ਨਹੀਂ ਤਾਂ 6 ਚਮਚੇ ਤੁਸੀਂ ਸੰਗਤਰੇ ਦਾ ਰਸ ਲੈਣਾ ਹੈਗਾ, ਇਹ ਪਾਉਂਦੇ ਹੋ ਕੱਪੜੇ ਦੇ ਵਿੱਚੋਂ, ਅਤੇ 1 ਚਮਚਾ ਵਿੱਚੋਂ ਸ਼ਹਿਦ ਪਾਉਣਾ ਹੈਗਾ। ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਪਾਈ ਚੱਲੋ। ਜੇ ਅੱਖਾਂ ਖੁਰਕ ਖਰਕ ਜਿਹੜੀ ਹੁੰਦੀ ਉਹ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ ਸਾਰੀ। ਜਿਹੜੇ ਕਹਿੰਦੇ ਸੀਗੇ ਖਾਂਸੀ ਨਹੀਂ ਹਟਦੀ ਹੈਗੀ, ਉਹ ਤਾਂ ਖਾਂਸੀ ਵਾਸਤੇ ਤ੍ਰਿਫਲਾ ਪਾਊਡਰ ਤੁਸੀਂ ਲਈ ਚੱਲੋ ਜੀ। ਤ੍ਰਿਫਲਾ ਪਾਊਡਰ ਤੁਸੀਂ ਲੈ ਕੇ 5-6 ਚਮਚੇ ਉਹਦੇ ਵਿੱਚੋਂ ਅੰਦਾਜ਼ੇ ਨਾਲ ਸ਼ਹਿਦ ਪਾਉਣਾ ਹੈਗਾ। ਜਿਸ ਤਰ੍ਹਾਂ ਤੁਸੀਂ ਉਹਨੇ ਕੌਲੀ ਮੈਂ ਬਣਾ ਲਓ, ਜਿਸ ਤਰ੍ਹਾਂ ਜਾਮ ਮੰਗਰੋਂ ਬਣ ਜਾਵੇ ਉਹ ਪਹਿਲਾ ਜਿਹਾ, ਉਹ ਤੁਸੀਂ ਆਪਣੇ 1 ਚਮਚਾ ਰੋਜ਼ ਖਾ ਲਿਆ ਕਰੋ। 2 ਵੀ ਖਾ ਲਓ, ਇਹਦਾ ਕੋਈ ਵਿਗਾੜ ਨਹੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹਦੇ ਨਾਲ ਖਾਂਸੀ ਲੰਗਸ ਵੀ ਕਾਇਮ ਹੋ ਜਾਂਦੇ, ਖਾਂਸੀ ਖੁੰਸੀ ਸਾਰੀ ਦੂਰ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਮਗਾਂ, ਕਾਲੀਆਂ ਮਿਰਚਾਂ, ਸੁੰਡ, ਇਹ ਬਰਾਬਰ ਲੈ ਕੇ ਇਸ ਤਰ੍ਹਾਂ ਹੀ ਇਹਨੂੰ ਕਰਨਾ ਹੈਗਾ। ਤੁਸੀਂ ਆਪਣੇ ਸ਼ਹਿਦ ਪਾ ਕੇ ਜਾਮ ਜਾਂ ਬਣਾ ਲਓ, 1 ਚਮਚਾ ਇਹਦਾ ਤੁਸੀਂ ਇਹ ਖਾ ਸਕਦੇ ਹੈਗੇ। ਜਾਂ ਫਿਰ ਜੋ ਬੱਚੇ ਨੂੰ ਕਹਿੰਦੇ ਸੀਗੇ ਖਾਂਸੀ ਜੀ ਰਹਿੰਦੀ ਹੈਗੀ, ਉਹ ਆਪਣੇ ਸੀਤਾਫਲਾਦੀ ਚੂਰਨ ਮਿਲ ਜਾਂਦਾ ਜੀ, ਬਣਿਆ ਬਣਾਇਆ ਤੁਹਾਨੂੰ ਸਟੋਰ 'ਚੋਂ। ਸੀਤਾਫਲਾਦੀ ਚੂਰਨ ਉਹਦਾ ਨਾਂ ਹੈਗਾ, ਸੀਤਾਫਲਾਦੀ। ਉਹ ਤੁਸੀਂ ਆਪਣੇ 5-6 ਚਮਚੇ ਉਸ ਤਰ੍ਹਾਂ ਹੀ ਕੌਲੀ ਮੈਂ ਪਾ ਲੈਣੇ ਹੈਗੇ, ਜਾਂ ਕੱਚ ਦੀ ਸ਼ੀਸ਼ੀ ਮੈਂ ਪਾ ਲਓ। ਉਹਦੇ ਵਿੱਚੋਂ ਤੁਸੀਂ ਬਦਾਮ ਰੋਗੋਂ ਉਨਾ ਕੁ ਪਾਉਣਾ ਹੈਗਾ ਜਿਸ ਤਰ੍ਹਾਂ ਥੋੜ੍ਹਾ ਗਿੱਲਾ ਜਿਹਾ ਹੋ ਜਾਵੇ ਪਾਊਡਰ। ਅੰਦਾਜ਼ੇ ਨਾਲ ਤੁਸੀਂ ਉਹਨੇ 2 ਚਮਚੇ ਸਮਝ ਲਓ, ਮੇਰੇ ਖਿਆਲ ਪੈ ਜਾਊਗੇ ਅੰਦਾਜ਼ੇ ਨਾਲ। ਉਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਉਨਾ ਕੁ ਵਿੱਚ ਮੈਂ ਸ਼ਹਿਦ ਪਾਉਣਾ, ਐਡ ਕਰਨਾ, ਜਿਸ ਤਰ੍ਹਾਂ ਉਹ ਜਾਮ ਮੰਗਰਾ ਪਤਲਾ ਜਿਹਾ ਜਾਮ ਬਣ ਜਾਵੇ। ਉਹ ਬੱਚੇ ਨੂੰ 1 ਚਮਚਾ ਸਵੇਰ ਨੂੰ ਦਿੱਤਾ, 1 ਚਮਚਾ ਰਾਤ ਨੂੰ ਪੈਣ ਲੱਗੇ ਦਿੱਤਾ। ਇਹਦੇ ਨਾਲ ਖੰਘ ਖੁੰਘ ਜਿਹੜੀ ਆ ਨਿਆਣਿਆਂ ਦੀ ਹਟ ਜਾਂਦੀ ਹੈ, ਪੱਕੀ ਗੱਲ ਹੈ, ਵਧੀਆ। ਜਿਵੇਂ ਦਵਾ ਦੁਆ ਹੋਇਆ ਉਹ ਵੀ ਆਪਣੇ ਲਈ ਚੱਲੇ, ਉਹ ਵੀ ਆਪਣੇ ਠੀਕ ਰਹਿ ਜਾਂਦਾ ਜੀ। ਨਹੀਂ ਤਾਂ ਆਪਣੇ ਪਿਆਜ਼ ਦਾ ਰਸ ਲੈ ਕੇ 1 ਚਮਚਾ, ਅੱਧਾ ਚਮਚਾ ਸ਼ਹਿਦ ਮਿਲਾ ਕੇ ਉਹ ਚੱਟ ਲੈ ਕਰੇ, ਇਹ ਵੀ ਖਾਂਸੀ ਵਾਸਤੇ ਠੀਕ ਹੈ। ਫਿਰ ਨਹੀਂ ਤਾਂ ਆਪਣੇ ਤੁਲਸੀ ਪਾਊਡਰ, ਹਰੜਾ ਅਤੇ ਮਿਸ਼ਰੀ, ਇਹ 50-50 ਗ੍ਰਾਮ ਲੈ ਕੇ ਤੁਸੀਂ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅਤੇ ਤੁਸੀਂ ਆਪਣੇ ਅੱਧਾ ਚਮਚਾ ਲੈ ਸਕਦੇ ਹੋ। ਜੇ ਥੋੜ੍ਹਾ ਸ਼ਹਿਦ ਪਾਉਣਾ ਵਿੱਚੋਂ ਤਾਂ ਪਾ ਲਓ, ਨਹੀਂ ਤਾਂ ਅਸੀਂ ਪੱਕੀ ਤੁਸੀਂ ਉਹਨੇ ਲੈ ਸਕਦੇ ਹੈਗੇ। ਜੇ ਉਹ ਹੱਥੂ ਜਿਹਾ ਆਉਂਦਾ ਸੁੱਕੀ ਖੰਘ ਜੀ ਹੈਗੀ ਤੁਹਾਨੂੰ, ਤਾਂ ਬੇੜਾ ਜਿਹੜਾ ਹੁੰਦਾ ਬੇੜਾ, ਉਹ ਤੁਸੀਂ ਆਪਣੇ ਮੂੰਹਾਂ ਟੁਕੜਾ ਪਾ ਕੇ ਹੌਲੀ ਹੌਲੀ ਚੁੱਸੀ ਚੱਲੋ ਉਹਨੂੰ। ਨਹੀਂ ਤਾਂ ਜੇ ਬਰੋਂਕਾਈਟਿਸ ਮੈਂ ਤੁਹਾਨੂੰ ਪ੍ਰੋਬਲਮ ਹੈ, ਇਸ ਤਰ੍ਹਾਂ ਦਵੇਂ ਦੁਵੇਂ ਜੇ ਕਰਕੇ, ਜਾਂ ਕੋਈ ਸਾਹ ਲੈਣੇ ਮੈਂ ਤੁਹਾਨੂੰ ਤਕਲੀਫ ਹੈਗੀ, ਉਹਨੂੰ ਬਰੋਂਕਾਈਟਿਸ ਦੀ ਪ੍ਰੋਬਲਮ ਹੋ ਜਾਂਦੀ, ਇਹਦੇ ਨਾਲ ਵੀ ਖੰਘ ਜੀ ਆਈ ਜਾਂਦੀ ਹੁੰਦੀ ਹੈ। ਤਾਂ ਨਹੀਂ ਤਾਂ ਸੁੰਡ, ਕਾਲੀ ਮਿਰਚ, ਹਲਦੀ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈ ਲੈਣਾ ਹੈਗਾ। ਜਾਂ ਫਿਰ ਸੁੱਕਾ ਔਲਿਆਂ ਦਾ ਪਾਊਡਰ ਅਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਿਹੜੇ ਆਪਣੇ ਕਹਿੰਦੇ ਸੀਗੇ ਆਪਣੇ ਛਾਤੀ ਦੇ ਵਿੱਚ ਮੈਂ ਆਪਣੇ ਕੋਈ ਰਸੌਲੀਆਂ ਜਾਂ ਕੋਈ ਜੀ ਗਟੋਰੀਆਂ, ਉਹ ਐਂ ਨਹੀਂ ਪਤਾ ਵੀ ਬ੍ਰੈਸਟ ਮਾਂ ਕਹਿੰਦੇ ਸੀਗੇ, ਉਹ ਕਹਿੰਦੇ ਸੀਗੇ ਵੀ ਛਾਤੀ ਦੀ, ਜੇ ਜਨਾਨੀਆਂ ਜਿਸ ਤਰ੍ਹਾਂ ਛਾਤੀ ਕਹਿੰਦੀ, ਮੇਰਾ ਖਿਆਲ ਬ੍ਰੈਸਟ ਵੀ ਹੋਊਗਾ। ਬਾਕੀ ਉਹਦੇ ਮੈਂ ਤੁਹਾਨੂੰ ਦੱਸ ਦਿੰਦਾ। ਜਾਂ ਇਹਦੇ ਵਿੱਚੋਂ ਤੁਸੀਂ ਕੁਆਦ ਦਾ ਗੁੱਦਾ ਲੈ ਕੇ ਨਾ, ਕੁਆਦ ਦਾ ਗੁੱਦਾ, ਉਹਦੇ ਵਿੱਚ ਮੈਂ ਹਲਦੀ ਮਿਲਾ ਕੇ ਉਹਦਾ ਉਹਨੇ ਪੇਸਟ ਜਾਂ ਬਣਾ ਕੇ ਉਹ ਲਗਾਉਣਾ ਹੈਗਾ ਤੁਸੀਂ। ਜੇ ਬ੍ਰੈਸਟ ਮਤਲਬ ਗੰਢਾਂ ਗੁੱਢਾਂ ਹੈਗੀਆਂ, ਜੇ ਦੂਜੀ ਜਗ੍ਹਾ ਵੀ ਹੋਈਆਂ ਤਾਂ ਵੀ ਲਗਾ ਸਕਦੇ। ਇਹ ਨੁਕਸਾ ਕੋਈ ਮਾੜਾ ਤਾਂ ਹੈ ਨਹੀਂ, ਇਹ ਠੀਕ, ਇਹ ਲਗਾ ਲਿਆ ਕਰੋ ਤੁਸੀਂ। ਜਾਂ ਫਿਰ ਜੇ ਅਨਾਰ ਦੇ ਪੱਤੇ ਲੈਣੇ ਹੈਗੇ ਤੁਸੀਂ, ਅਨਾਰ ਦਰਖਤ ਦੇ ਪੱਤੇ, ਉਹ ਜੀਰਾ ਮਿਕਸ ਕਰਕੇ ਅੰਦਾਜ਼ੇ ਨਾਲੇ ਉਹਦਾ ਲੇਪ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਕਚਨਾਰ ਗੁੱਗਲ ਦੀਆਂ ਗੋਲੀਆਂ ਖਾਣੀਆਂ ਹੈਗੀਆਂ। ਇਹਦੇ ਵਿੱਚੋਂ ਕਚਨਾਰ ਗੁੱਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹਦੇ ਨਾਲ ਕੋਈ ਕਿਸੇ ਕਿਸਮ ਦੀ ਪਿੰਡੇ ਮੈਂ ਜਿੱਥੇ ਮਰਜ਼ੀ ਰਸੌਲੀ ਜੀ ਹੋਵੇ ਜਾਂ ਕੋਈ ਗੱਠਾਂ ਪਈਆਂ ਹੋਵੇ, ਇਹ ਠੀਕ ਹੋ ਜਾਂਦੀਆਂ ਇਹਦੇ ਨਾਲ ਜੀ। ਫਿਰ ਇਹਦੇ ਵਿੱਚੋਂ ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੈਗੇ, ਗ੍ਰੀਨ ਟੀ ਜ਼ਿਆਦਾ ਲੈ ਸਕਦੇ ਹੈਗੇ, ਫਿਰ ਮਲੱਠੀ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹ ਚੀਜ਼ਾਂ ਤੁਸੀਂ ਉਹਨੇ ਯੂਜ਼ ਕਰਕੇ ਦੇਖ ਲਓ। ਜੇ ਤੁਹਾਨੂੰ ਬ੍ਰੈਸਟ ਦੇ ਅੰਦਰ ਹੈਗਾ ਤਾਂ ਅਖਰੋਟ ਵੀ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ 2 ਅਖਰੋਟ ਰੋਜ਼ ਖਾ ਲਏ, ਇਹ ਵੀ ਚੰਗੀ ਚੀਜ਼ ਰਹਿੰਦੀ ਹੈਗੀ। ਇਹ ਟਰਾਈ ਕਰਕੇ ਦੇਖ ਲਓ ਜੀ ਤੁਸੀਂ ਇਹਦੇ ਵਿੱਚ। ਜੀ
ਬਾਕੀ ਉਹ ਅੱਗੇ ਅਗਲੇ ਹਫ਼ਤੇ ਦੱਸ ਦਿਓ ਵੀ ਛਾਤੀ ਦੇ ਵਿੱਚੋਂ ਕਿ ਬ੍ਰੈਸਟ ਦੇ ਵਿੱਚੋਂ ਹੈਗੀ। ਜੇ ਅਥਰਾਈਟਸ ਵਾਸਤੇ ਕਹਿੰਦੇ ਸੀਗੇ ਉਹਦੇ ਵਿੱਚੋਂ ਤੁਸੀਂ ਕਲੌਂਜੀ ਅਤੇ ਮੇਥੀ ਅਜਵੈਨ ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ। ਗੁਆ ਦਾ ਗੁੱਦਾ ਤੁਸੀਂ ਘਿਓ ਮਾ ਭੁੰਨ ਕੇ ਤੁਸੀਂ ਉਹ ਖਾ ਸਕਦੇ ਹੈਗੇ। ਥੋੜ੍ਹਾ ਨੂਣ ਕਾਲੀ ਮਿਰਚ ਪਾ ਲਓ। ਅਤੇ ਯੋਗਰਾਜ ਜੀ ਗੂਗਲ ਦੀਆਂ ਗੋਲੀਆਂ ਤੁਸੀਂ 2 ਸਵੇਰ ਨੂੰ 2 ਸ਼ਾਮ ਨੂੰ ਇਹ ਲੈ ਕਰੋ। ਇਹ ਵੀ ਵਧੀਆ ਰਹਿੰਦੀ ਹੈਗੀ। ਸੁੰਡ ਮੇਥੀ ਹਲਦੀ ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਸੁੰਡ ਸੌਂਫ ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹਦਾ ਲੈਣਾ ਅਤੇ ਥੋੜ੍ਹਾ ਜਿਹਾ ਗੁੜ ਇਹ ਮਿਕਸ ਕਰਕੇ ਇਹ ਖਾ ਲਿਆ ਕਰੋ 2 ਟਾਈਮ। ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ। ਅਤੇ ਅਸ਼ਵਗੰਧਾ ਤੁਸੀਂ ਆਪਣੇ ਲੈ ਸਕਦੇ ਹੈਗੇ। ਅਸ਼ਵਗੰਧਾ ਦਾ 1 ਚਮਚਾ ਜਾਂ ਇਹ ਤਾਂ ਕੈਪਸੂਲ ਵੀ ਮਿਲ ਜਾਂਦੇ ਇਹਦੇ ਜਾਂ ਗੋਲੀਆਂ ਉਹ ਤੁਸੀਂ ਲੈ ਲਿਆ ਕਰੋ। ਜੇ ਪਾਊਡਰ ਮਿਲਦਾ ਤਾਂ ਤੁਹਾਨੂੰ 1 ਚਮਚਾ ਤੁਸੀਂ ਆਪਣੇ ਇਹ ਲੈ ਲਿਆ ਕਰੋ। ਖੁਸ਼ਕ ਹੁੰਦੀ ਹੈ ਥੋੜ੍ਹੀ ਜਿਹੀ ਆਪਣੇ ਘੀ ਘੂ ਦਾ ਥੋੜ੍ਹਾ ਯੂਜ਼ ਕਰ ਲਿਓ। ਅਸ਼ਵਗੰਧਾ ਖੁਸ਼ਕ ਹੁੰਦੀ ਥੋੜ੍ਹੀ। ਜਾਂ ਫਿਰ ਗ੍ਰੀਨ ਟੀ ਵਧੀਆ ਰਹਿੰਦੀ ਹੈਗੀ ਜਿਹਨਾਂ ਦੇ ਜੋੜਾਂ ਦਰਦ ਹੁੰਦਾ ਗ੍ਰੀਨ ਤੁਸੀਂ ਪੀ ਸਕਦੇ ਹੈਗੇ। ਖੀਰੇ ਦਾ ਜੂਸ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤਾਂ ਇਕੱਲੀ ਸੁੰਡ ਲਈ ਕਾੜਾ ਜਿਹਾ ਬਣਾ ਕੇ ਪੀ ਲਿਆ ਕਰੋ। ਇਹ ਠੀਕ ਰਹਿੰਦਾ ਹੈਗਾ। ਫਿਰ ਪੱਤਾ ਗੋਭੀ ਫੁੱਲ ਗੋਭੀ ਚੁਕੰਦਰ ਇਹਨਾਂ ਦਾ ਇਕੱਠਿਆਂ ਦਾ ਥੋੜ੍ਹਾ ਰਸ ਜਿਹਾ ਕੱਢ ਕੇ ਜੂਸ ਜਾਂ ਬਲੈਂਡਰ ਉਸਮਾਂ ਨੂੰ ਜੂਸਰ ਨੂੰ ਇਹ ਆਪਣੇ ਪੀ ਲਿਆ ਕਰੋ ਗਲਾਸ ਬਣਾ ਕੇ ਰੋਜ਼। ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਗੋਂਦ ਕਤੀਰਾ 50 ਗ੍ਰਾਮ ਅਤੇ ਗੋਂਦ ਕਿੱਕਰ 250 ਗ੍ਰਾਮ। ਪਹਿਲਾਂ ਇਹਨਾਂ ਨੂੰ ਦੋਵਾਂ ਨੂੰ ਥੋੜ੍ਹਾ ਭੁੰਨ ਲੈਣਾ ਹੈਗਾ। ਇਹ ਘੀ ਦੇ ਵਿੱਚ ਮੈਂ ਪਾ ਕੇ ਜਾਂ ਖਿੱਲਾਂ ਜਿਹੀਆਂ ਵਾਂਗੂ ਬਣ ਜਾਊਗਾ ਇਹ। ਅਤੇ ਤੁਸੀਂ ਇਹਨੂੰ ਪੀ ਕੇ ਉਹਨੇ 1 ਚਮਚਾ ਤੁਸੀਂ ਰੋਜ਼ ਲੈਣਾ ਹੈਗਾ ਜੀ। ਹਾਂਜੀ ਇਹ ਵੀ ਠੀਕ ਰਹਿੰਦਾ। ਫਿਰ ਨਹੀਂ ਤਾਂ ਭਖੜਾ ਅਤੇ ਸੁੰਡ ਇਹ ਬਰਾਬਰ ਲੈ ਕੇ ਰੱਖ ਲਓ ਸ਼ੀਸ਼ੀ ਮੈਂ ਪਾ ਕੇ 1 ਚਮਚੇ ਦਾ ਤੁਸੀਂ ਆਪਣੇ ਚਾਹ ਜੀ ਬਣਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਨਾਗਰ ਮੋਥਾ 50 ਗ੍ਰਾਮ ਲੈਣਾ ਹੈਗਾ। ਸੁੰਡ 50 ਗ੍ਰਾਮ ਲੈਣੀ ਹੈਗੀ ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਉਹਦੀ ਚਾਹ ਜੀ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਜਾਂ ਨਹੀਂ ਤਾਂ ਸ਼ਹਿਦ ਨੂੰ ਮਿਲਾ ਕੇ 1 ਚਮਚਾ ਐਂ ਚੱਟ ਲਓ ਤਾਂ ਵੀ ਵਧੀਆ ਰਹੂਗਾ ਤੁਹਾਨੂੰ। ਇਹਦੇ ਵਿੱਚੋਂ ਅਥਰਾਈਟਸ ਨਾਲ ਫਿਰ ਹਲਦੀ ਅਸਗੰਧ ਕਾਲੇ ਤਿਲ ਮੇਥੀ ਸੌਂਫ ਇਹ ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। 1 ਚਮਚਾ ਤੁਸੀਂ ਸਵੇਰ ਸਾਂਝ ਲੈਣਾ ਹੈਗਾ। ਇਹਦੇ ਨਾਲ ਯੂਰਿਕ ਐਸਿਡ ਹੈਗਾ ਜਿਹਨਾਂ ਨੂੰ ਉਹ ਵੀ ਠੀਕ ਹੋ ਜਾਂਦਾ ਇਹਦੇ ਨਾਲ। ਅਤੇ ਅਥਰਾਈਟਸ ਵੀ ਠੀਕ ਹੋ ਜਾਂਦਾ ਇਹਦੇ ਨਾਲ। ਜਿਹੜੇ ਆਪਣੇ ਕਹਿੰਦੇ ਸੀਗੇ ਆਪਣੇ ਪੱਥਰੀ ਵਾਸਤੇ 2 ਇਲਾਜ ਹੋ ਰਹੇ ਹੈਗੇ। ਗਾਜਰਾਂ ਦਾ ਜੂਸ ਤੁਸੀਂ ਪੀਓ ਜੀ ਰੱਜ ਕੇ ਜਿੰਨਾ ਤੁਸੀਂ ਉਹਨੇ ਪੀ ਸਕਦੇ ਹੈਗੇ। ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਫਿਰ ਜੀਰਾ 1 ਚਮਚਾ ਅਤੇ ਖੰਡ 1 ਚਮਚਾ ਇਹ ਮਿਕਸ ਕਰਕੇ ਖਾ ਸਕਦੇ ਹੈਗੇ। ਫਿਰ ਪਿਆਜ਼ ਦਾ ਰਸ ਤੁਸੀਂ ਉਹਨੇ ਪੀ ਸਕਦੇ ਹੈਗੇ। 1 ਪਿਆਜ਼ ਦਾ ਰਸ ਤੁਸੀਂ ਪੀ ਲਓ। ਇਹ ਵੀ ਪੱਥਰੀ ਕੱਢਣੇ ਠੀਕ ਹੈਗਾ ਜੀ। ਫਿਰ ਮੂਲੀ ਦੇ ਪੱਤਿਆਂ ਦਾ ਰਸ ਜਾਂ ਮੂਲੀ ਦੇ ਪੱਤਿਆਂ ਸਮੇਤ ਜਿਹੜੀ ਮੂਲੀ ਹੁੰਦੀ ਹੈ ਉਹਦਾ ਰਸ ਕੱਢ ਕੇ ਮਿਸ਼ਰੀ ਮਿਲਾ ਕੇ ਉਹ ਪੀ ਸਕਦੇ ਹੈਗੇ। ਅਤੇ ਫਿਰ ਨਹੀਂ ਤਾਂ ਉਹਨੇ 2 ਚਮਚੇ ਜਵੈਣ ਪਾਣੀ ਮੈਂ ਉਬਾਲ ਕੇ ਤੁਸੀਂ ਉਹ ਤੁਸੀਂ ਆਪਣੇ ਪੀ ਲਿਆ ਕਰੋ। 1 ਚਮਚਾ ਪੀ ਲਿਓ 2 ਚਮਚੇ ਬਾਹਲੇ ਹੋ ਜੂਗੇ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਐਂ ਪੀ ਲਿਆ ਕਰੋ। 2 ਚਮਚੇ ਇਕੱਠੇ ਪਾਏ ਤਾਂ ਕੌੜੀ ਹੋ ਜਾਊਗੀ। 1 ਚਮਚੇ 'ਤੇ ਸਟਾਰਟ ਕਰਕੇ ਦੇਖ ਲਓ। ਇਹਦੇ ਨਾਲ ਕੀ ਕਹਿੰਦੇ ਸੀਗੇ ਉਹਨੇ ਟਾਈਫਾਈਡ ਵਾਲੇ ਪੁੱਛਦੇ ਸੀਗੇ। ਟਾਈਫਾਈਡ ਵਾਲੇ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ। ਇੱਕ ਤਾਂ ਅਮਰੂਦ ਚੰਗਾ ਰਹਿੰਦਾ ਜੀ ਇਹ ਵਿੱਚੋਂ ਜਿਹੜੇ ਟਾਈਫਾਈਡ ਵਾਲੇ ਉਹ ਅਮਰੂਦ ਤੁਸੀਂ ਉਹਨੇ ਖਾ ਸਕਦੇ ਬਹੁਤ ਫਾਇਦੇਮੰਦ ਚੀਜ਼ ਹੁੰਦੀ ਹੈ। ਨਹੀਂ ਤਾਂ ਅਜਵੈਨ ਚਰੈਤਾ ਗਲੋ ਇਹ ਤੁਸੀਂ 50 ਗ੍ਰਾਮ ਲੈਣੀਆਂ ਹੈਗੀਆਂ ਤਿੰਨੇ ਚੀਜ਼ਾਂ ਜੀ। ਅਤੇ ਬਦਾਮ ਲੈਣੇ ਹੈਗੇ। ਇਹਦੇ ਵਿੱਚ ਮੈਂ ਤੁਸੀਂ ਆਪਣੇ 100 ਗ੍ਰਾਮ ਇਹ ਕੁੱਟ ਕੇ ਤੁਸੀਂ ਆਪਣੇ ਸਾਰੀਆਂ ਤਿੰਨੇ ਚੀਜ਼ਾਂ ਬਦਾਮ ਕੁੱਟ ਕੇ ਅਤੇ 9 ਪੁੜੀਆਂ ਬਣਾ ਲੈਣੀਆਂ ਹੈਗੀਆਂ ਇਹਦੀਆਂ। ਜੇ ਤਾਂ ਜੇ ਬੱਚਾ ਹੈਗਾ ਤਾਂ 18 ਪੁੜੀਆਂ ਬਣਾ ਲਈਆਂ। ਜੇ ਸਿਆਣਾ ਹੈਗਾ ਤਾਂ 9 ਪੁੜੀਆਂ। ਅਤੇ ਇੱਕ ਪੁੜੀ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ ਨਹੀਂ ਸਵੇਰ ਨੂੰ ਆਪਣੇ ਮਸਲ ਕੇ ਆਪਣੇ ਪੀ ਲਓ ਉਹਨੂੰ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਕੇਸਰ ਜਾਇਫਲ ਜਵੱਤਰੀ ਲੌਂਗ ਤੁਲਸੀ ਇਹ ਸਾਰੀਆਂ ਚੀਜ਼ਾਂ ਉਹਨੇ 5 ਗ੍ਰਾਮ ਬਹੁਤ ਹੋਣਗੀਆਂ। 5 ਗ੍ਰਾਮ ਤੁਸੀਂ ਉਹਨੇ ਲੈ ਲਓ ਜਾਂ 2 ਗ੍ਰਾਮ ਇਹ ਲੈ ਲਓ ਬਾਹਲੇ ਪੈਸੇ ਖਰਚੇ ਦੀ ਲੋੜ ਨਹੀਂ। ਅਤੇ ਇਹਦੇ ਵਿੱਚ ਤੁਸੀਂ
ਥੋੜਾ ਜਿਹਾ ਪੀ ਕੇ ਇਹਨਾਂ ਨੂੰ ਥੋੜਾ ਸ਼ਹਿਦ ਪਾ ਕੇ ਦਾਣੇ, ਜਿਸ ਕਾਲੇ ਛੋਲੇ ਦੇ ਦਾਣੇ ਹੁੰਦੇ ਉਹਦੀਆਂ ਉਹਦੀਆਂ ਗੋਲੀਆਂ ਜਿਹੀਆਂ ਪੱਟ ਲੈਣੀਆਂ ਤੇ ਇਹ ਤੁਸੀਂ ਆਪਣੇ ਲੈਣੀ ਹੈਗੀ। ਗਰਮ ਹੋਊਗੀ ਇਹ, ਜੇ ਕੋਈ ਫੁੰਸੀਆਂ ਜਾਂ ਫਾਂਸੀਆਂ ਕਈ ਵਾਰੀ ਐਂ ਗਰਮੀ ਕਰਕੇ ਨਿਕਲੀਆਂ ਤਾਂ ਘਬਰਾਣੇ ਨਹੀਂ, ਆਪੇ ਠੀਕ ਹੋ ਜਾਣਗੀਆਂ ਉਹਦੇ ਨਾਲ। ਨਹੀਂ ਤਾਂ 3 ਮਣਕੇ ਲੈਣੇ ਹੈਗੇ, 3 ਫਿੱਗ ਲੈਣੇ ਹੈਗੇ ਅੰਜੀਰ, ਤੇ 1 ਗ੍ਰਾਮ ਖੁਪਕਲਾਂ ਬਰੀਕ ਬਰੀਕ ਜਿਹੀਆਂ ਹੁੰਦੀਆਂ, ਇਹ ਜਿੱਦਾਂ ਸਰੋਂ ਦੇ ਦਾਣੇ ਹੁੰਦੇ ਇਸ ਤਰ੍ਹਾਂ ਲਾਲ ਜਿਹੇ ਰੰਗ ਦੀਆਂ। ਇਹ ਤੁਸੀਂ ਆਪਣੇ ਇਹਨਾਂ ਦੀ ਚਟਨੀ ਬਣਾ ਕੇ ਇਹ ਤੁਸੀਂ ਉਹਨੇ ਖਿਲਾਓ। ਫਿਰ ਨਹੀਂ ਤਾਂ ਮਹਾ ਸੁਦਰਸ਼ਨ ਚੂਰਨ, ਜੇ ਬੱਚਾ ਹੈਗਾ ਤਾਂ ਅੱਧਾ ਚਮਚਾ, ਸਿਆਣਾ ਹੈਗਾ ਤਾਂ 1 ਚਮਚਾ ਇਹ ਤੁਸੀਂ ਲੈਣਾ ਹੈ। ਕਿਸੇ ਕਿਸਮ ਦਾ ਬੁਖਾਰ ਹੋਵੇ ਉਹ ਆਪਣੇ ਠੀਕ ਕਰ ਦਿੰਦਾ ਜੀ ਇਹ। ਨਹੀਂ ਤਾਂ ਫਿਰ ਇਹਦੇ ਵਾਸਤੇ ਤੁਸੀਂ ਲੈਣਾ ਹੈਗਾ ਨਾਗਰ ਮੋਥਾ, ਪਿੱਤ ਪਾਪੜਾ, ਮਲੱਠੀ, ਗਰੂਚ, ਮਨੱਕਾ, ਇਹ ਸਾਰੀਆਂ ਚੀਜ਼ਾਂ ਲੈ ਲਓ 5-5 ਗ੍ਰਾਮ। ਤੇ ਇਹਦੀ ਆਪਣੇ 1 ਚਮਚੇ ਦੀ ਤੁਸੀਂ ਉਹਨੇ ਚਾਹ ਜੀ ਬਣਾ ਕੇ ਉਹਨੇ ਐ ਲੈ ਲਓ। ਨਹੀਂ ਤਾਂ 1 ਚਮਚਾ ਸ਼ਹਿਦ ਪਾ ਕੇ ਐਂ ਚੱਟ ਲਓ ਤੁਸੀਂ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਦਾਲਚੀਨੀ ਤੁਸੀਂ ਲੈ ਸਕਦੇ ਹੈਗੇ, ਇਹਦੇ ਵਿੱਚ 1 ਚੁਟਕੀ ਦਾਲਚੀਨੀ ਦੀ, ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ ਇਹ ਖਾਣ ਲੱਗ ਜਾਓ, ਇਹ ਵੀ ਠੀਕ ਰਹਿੰਦਾ ਹੈਗਾ ਜੀ। ਇਹ ਟਰਾਈ ਕਰਕੇ ਦੇਖ ਲਓ ਜੀ। ਹੋ ਗਿਆ ਟਾਈਮ ਮੇਰਾ ਖਿਆਲ ਜੀ? ਹਾਂਜੀ, ਸਮਾਂ ਹੋ ਗਿਆ। ਚਲੋ ਠੀਕ ਹੈ ਜੀ, ਬਾਕੀ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।